ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਚਾਨਣਾ। ਕਰਦੇ ਹਾਂ ਪੂਨੀਆ ਜੀ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦਾ ਰੁਖ ਜੇਕਰ ਕਰੀਏ, ਸਭ ਤੋਂ ਪਹਿਲਾਂ ਮੌਸਮ ਦੀ ਕਰੋਪੀ ਦੀ ਗੱਲ ਕਰ ਲੈਂਦੇ ਹਾਂ। ਕੁਦਰਤ ਦੀ ਕਰੋਪੀ ਦੀ। ਤੂਫਾਨ ਮੌਂਥਾ ਜਿਹੜਾ ਆਂਧਰਾ ਤੱਟ ਤੋਂ ਸਿਰਫ 20 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਉਹ ਬਲਕਿ ਹੁਣ ਮੈਂ ਤਾਂ ਨਵੀਂ ਅਪਡੇਟ ਦੇਖ ਰਿਹਾ ਸੀਗਾ ਇਸ ਮਾਮਲੇ 'ਚ। ਨਵੀਂ ਜੀ ਅਪਡੇਟ ਆ ਗਈ ਹੈ ਕਿ ਕਈ ਥਾਵਾਂ ਤੇ ਇਹ ਜਿਹੜਾ ਤੂਫਾਨ ਹੈ ਇਹਨੇ ਜਿਹੜੇ ਸਮੁੰਦਰ ਦੇ ਤੱਟ ਸੀਗੇ ਉਹ ਜੀ ਟੱਚ ਕਰ ਲਏ ਹੈਗੇ। ਕਈ ਥਾਵਾਂ ਤੇ ਆਪਾਂ ਦੇਖ ਰਹੇ ਹਾਂ ਕਿ ਜ਼ਮੀਨ ਕੱਟਣੀ ਸ਼ੁਰੂ ਹੋ ਗਈ ਹੈ ਤੇ ਤੇਜ਼ ਹਵਾਵਾਂ ਇਹਨੂੰ ਬੇਸਿਕਲੀ ਸਾਈਕਲੋਨ ਕਵਾਂਗੇ। ਮੋਨਥਾ ਸਾਈਕਲੋਨ ਹੈ ਤੇ ਇਹ ਜੀ ਮੋਨਥਾ ਸਾਈਕਲੋਨ 'ਚ ਤਕਰੀਬਨ 100 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਕਿਤੇ ਨਾ ਕਿਤੇ ਪਾਣੀ ਜਿਹੜਾ ਹੈ, ਹਵਾ ਜਿਹੜੀ ਹੈ ਉਹ ਟਕਰਾਹਟ ਦੇਖਣ ਨੂੰ ਮਿਲ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਮਛਲੀਪੱਟਮ ਕਾਕੀਨਾਡਾ, ਵਿਸ਼ਾਖਾਪਟਨਮ ਇਹ ਸਾਰੇ ਇਲਾਕੇ ਪ੍ਰਭਾਵਿਤ ਰਹਿਣਗੇ। ਤਾਮਿਲਨਾਡੂ, ਉੜੀਸਾ ਉੱਥੇ ਵੀ ਇਹਦੀ ਹਲਚਲ ਦੇਖੀ ਜਾ ਰਹੀ ਹੈ। ਤਕਰੀਬਨ 50,000 ਬੰਦਿਆਂ ਨੂੰ ਉਹਨਾਂ ਦੇ ਘਰਾਂ ਤੋਂ ਖਾਲੀ ਦੂਰ ਭੇਜ ਦਿੱਤਾ ਗਿਆ ਹੈਗਾ, ਖਾਲੀ ਕਰਾਏ ਗਏ ਹੈਗੇ। ਮਛੁਆਰਿਆਂ ਨੂੰ ਵੀ ਕਿਹਾ ਗਿਆ ਹੈਗਾ ਕਿ ਤੁਸੀਂ ਇਸ ਦੇ ਨੇੜੇ ਨਹੀਂ ਰਹੋਗੇ। ਲਗਾਤਾਰ ਇਸ ਨੂੰ ਲੈ ਕੇ ਉੱਥੇ ਵਿਜਿਲ ਹੈ, ਵਾਚ ਜਾਰੀ ਹੈ। ਸਟੇਟ ਇਹਨੂੰ ਵਾਚ ਕਰ ਰਿਹਾ ਹੈਗਾ। ਉਮੀਦ ਜਤਾਈ ਜਾ ਰਹੀ ਹੈ ਕਿ ਸਾਰਾ ਕੁਝ ਠੀਕ ਰਹੂ। ਜੇ ਮਾੜੀ ਜੀ ਵੀ ਕੁਝ ਗੜਬੜ ਹੁੰਦੀ ਹੈ ਤਾਂ ਫਿਰ ਇਹ ਜਿਹੜਾ ਸਾਈਕਲੋਨ ਹੈ ਇਹ ਤਕਰੀਬਨ 2-3 ਲੱਖ ਆਬਾਦੀ ਨੂੰ ਪ੍ਰਭਾਵਿਤ ਕਰ ਸਕਦਾ ਹੈਗਾ। ਕਈ ਥਾਵਾਂ ਤੇ ਜਿਵੇਂ ਆਂਧਰਾ ਪ੍ਰਦੇਸ਼ 'ਚ ਇਸ ਕਰਕੇ ਇਹ ਸਾਈਕਲੋਨ ਕਰਕੇ ਤਕਰੀਬਨ 43,000 ਹੈਕਟੇਅਰ ਜਿਹੜੀ ਜ਼ਮੀਨ ਹੈ ਉਹ ਡੁੱਬ ਚੁੱਕੀ ਹੈ। ਕਈ ਥਾਵਾਂ ਤੇ ਜਿਹੜਾ ਆਪਾਂ ਕਹਿ ਲਈਏ ਕਿ ਸਮੁੰਦਰ ਤੱਟ ਦੀ ਜਿਹੜੀ ਮਿੱਟੀ ਹੈ ਉਹ ਕੱਟਣੀ ਸ਼ੁਰੂ ਹੋ ਚੁੱਕੀ ਹੈ ਤੇ ਖਾਸਾ ਮਤਲਬ ਇਹਦਾ ਨੁਕਸਾਨ ਹੋ ਸਕਦਾ ਹੈਗਾ। 120 ਟ੍ਰੇਨ ਕੈਂਸਲ ਕਰ ਦਿੱਤੀਆਂ ਗਈਆਂ ਹੈਗੀਆਂ ਜਿਹੜੀਆਂ ਕਿ ਸੈਂਟਰਲ ਸਾਊਥ ਜ਼ੋਨ 'ਚ ਵਗਦੀਆਂ ਨੇ ਤੇ 32 ਫਲਾਈਟਸ ਇਹਦੇ ਕਰਕੇ ਕੈਂਸਲ ਕੀਤੀਆਂ ਗਈਆਂ ਹੈਗੀਆਂ। ਵਿਜੇਵਾੜਾ ਏਅਰਪੋਰਟ, ਤ੍ਰਿਪੁਰੀ ਏਅਰਪੋਰਟ, ਉਹ ਸਾਰੇ ਕਿਤੇ ਉੱਥੇ ਦੱਸਿਆ ਜਾ ਰਿਹਾ ਹੈਗਾ ਕਿ ਉਹਦਾ ਅਸਰ ਇੱਕ ਲੰਬੇ ਇਲਾਕੇ 'ਚ ਜਿਹੜਾ ਸਾਊਥ ਇੰਡੀਆ ਦਾ ਸੈਂਟਰਲ ਪਾਰਟ ਹੈ ਉੱਥੋਂ ਤੱਕ ਇਸ ਦਾ ਅਸਰ ਦੇਖਿਆ ਜਾ ਰਿਹਾ ਹੈਗਾ। ਜੀ। ਸੋ ਇਸ ਤੋਂ ਅਗਲੀ ਜੇਕਰ ਆਪਾਂ ਇਸ ਦੇ ਨਾਲ ਹੀ ਗੱਲ ਕਰਦੇ ਜਾਈਏ ਤਾਂ ਉੱਧਰ ਮੌਸਮ ਨੂੰ ਲੈ ਕੇ ਦਿੱਲੀ ਦੇ ਵਿੱਚ ਵੀ ਚਿੰਤਾ ਹੈ। ਦਿੱਲੀ ਦੇ ਵਿੱਚ ਲਗਾਤਾਰ ਖਬਰਾਂ ਸਾਹਮਣੇ ਆਉਂਦੀਆਂ ਨੇ ਪੋਲਿਊਸ਼ਨ ਨੂੰ ਲੈ ਕੇ। ਦੀਵਾਲੀ ਦੇ ਲਾਗੇ ਵੈਸੇ ਹੀ ਇਹ ਗੱਲ ਚਰਚਾ ਦਾ ਵਿਸ਼ਾ ਰਹਿੰਦੀ ਹੈ, ਕੋਈ ਨਵੀਂ ਗੱਲ ਨਹੀਂ ਹੈ। ਕਲਾਊਡ ਸੀਡਿੰਗ ਕਹਿੰਦੇ ਦਿੱਲੀ ਦੇ ਵਿੱਚ ਕੀਤੀ ਗਈ ਸੀ, ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜਿਹੜੇ 2-4 ਬੱਦਲ ਸੀ ਭਾਈ ਤੁਸੀਂ ਉਹ ਵੀ ਡਰਾ ਕੇ ਭਜਾਤੇ। ਇਹ ਚੱਲ ਕੀ ਰਿਹਾ ਜੀ ਦਿੱਲੀ 'ਚ ਬੱਦਲਾਂ ਤੇ ਸਿਆਸਤ? ਬੱਦਲਾਂ ਤੇ ਸਿਆਸਤ ਹੋ ਰਹੀ ਹੈ। ਪਹਿਲਾਂ ਹਵਾ ਤੇ ਸਿਆਸਤ ਹੋ ਰਹੀ ਸੀਗੀ। ਖੁਦ ਗੰਦਲੀ ਹਵਾ ਕਰ ਲਈ ਉਹਨਾਂ ਨੇ ਦੀਵਾਲੀ ਤੇ ਪਟਾਕੇ ਫੋੜ ਕੇ ਤੇ ਹੁਣ ਮਾਰੇ ਫਿਰ ਰਹੇ ਨੇ। ਜਿਹੜਾ ਦਿੱਲੀ ਦਾ ਲੀਟ ਹੈ ਉਹ ਤਾਂ ਭੱਜ ਗਿਆ ਪਹਾੜਾਂ ਵੱਲ। ਕੋਈ ਨੈਨੀਤਾਲ ਬੈਠਾਗਾ, ਕੋਈ ਹਿਮਾਚਲ ਜਾ ਕੇ ਬੈਠਾਗਾ। ਗਰੀਬ ਜਨਤਾ ਉੱਥੇ ਫਸੀ ਹੋਈ ਹੈ ਤੇ ਗਰੀਬ ਜਨਤਾ ਨੂੰ ਲੱਗਦਾਗਾ ਕਿ ਜਿਹੜਾ ਦਿੱਲੀ 'ਚ ਪ੍ਰਦੂਸ਼ਣ ਹੈ ਇਹਦਾ ਕਾਰਨ ਪੰਜਾਬ ਹਰਿਆਣਾ ਹੈਗਾ, ਜਦਕਿ ਪ੍ਰਦੂਸ਼ਣ ਦਾ ਕਾਰਨ ਉਹਨਾਂ ਦੀ ਬੇਵਕੂਫੀਆਂ ਨੇ। ਉੱਥੇ ਜਿਹੜੀ ਇੰਡਸਟਰੀ ਹੈ ਉਹ ਹੈਗੀ ਆ, ਉੱਥੇ ਜਿਹੜਾ ਟ੍ਰੈਫਿਕ ਹੈ ਉਹ ਹੈਗਾ ਤੇ ਦੀਵਾਲੀ 'ਚ ਜਿਹੜੇ ਉਹਨਾਂ ਨੇ ਪਟਾਕੇ ਚਲਾਏ ਸੀ ਉਹ ਹੈਗੇ ਆ। ਪਰ ਖੈਰ ਸਰਕਾਰ ਨੇ ਉਹਨਾਂ ਨੂੰ ਕਹਿ ਦਈਏ ਕਿ ਧਰਮ ਦੀ ਫੀਮ ਸੰਘਾ ਦਿੱਤੀ ਹੈ ਤੇ ਫਿਰ ਉਹ ਸਾਰੇ ਉਹਦੇ 'ਚ ਲੋਟ ਪਲੋਟ ਨੇ। ਕੋਈ ਵੀ ਜਿਹੜੀ ਲੌਜੀਕਲ ਗੱਲ ਹੈ ਕੋਈ ਵੀ ਨਹੀਂ ਕਰ ਰਿਹਾ। ਸਰਕਾਰ ਵੀ ਨਹੀਂ ਕਰ ਰਹੀ। ਸਰਕਾਰ ਦਾ ਵੀ ਆਪਾਂ ਨੂੰ ਪਤਾ ਹੀ ਹੈ ਕਿ ਸਰਕਾਰ ਦੇ ਮੰਤਰੀ ਸੰਤਰੀ ਕਿਵੇਂ ਲਗਾਤਾਰ ਪੰਜਾਬ ਦੇ ਕਿਸਾਨਾਂ ਤੇ ਸਾਰਾ ਭੰਡਾ ਫੋੜ ਰਹੇ ਨੇ। ਉਹ ਵੀ ਆਪਾਂ ਨੂੰ ਪਤਾ ਕਿ AQI ਮਸ਼ੀਨਾਂ ਦੇ ਕੋਲੇ ਤਾਂ ਕਿ AQI ਵੱਧ ਰਿਕਾਰਡ ਨਾ ਹੋਵੇ ਉਹ ਜਿਹੜੇ ਪਾਣੀ ਦੇ ਟੈਂਕਰ ਹੈ ਉਹ ਚਲਾਏ ਜਾ ਰਹੇ ਨੇ, ਉਹ ਫੁਹਾਰਾਂ ਸਿੱਟ ਰਹੇ ਨੇ ਤਾਂ ਕਿ AQI ਜਿੰਨੀ ਖਰਾਬ ਰੱਖੀਏ ਉਹ ਰਿਕਾਰਡ ਨਾ ਹੋ ਸਕੇ। ਦੂਜਾ ਆਪਾਂ ਨੂੰ ਹੁਣ ਕਲਾਊਡ ਸੀਡਿੰਗ ਦੀ ਗੱਲ ਕਰ ਲਈਏ। 2 ਦਿਨ ਜੀ ਪਹਿਲਾਂ ਤਾਂ ਬੱਦਲ ਦੇਖਣ ਨੂੰ ਮਿਲੇ ਸੀਗੇ ਦਿੱਲੀ ਦੇ ਸਮਾਚਾਰ ਤਾਂ ਬੱਦਲ ਨਹੀਂ ਸੀ, ਪਰ IIT ਕਾਨਪੁਰ ਦੀ ਮਦਦ ਤੋਂ ਇੱਕ 에ਅਰਪਲੇਨ ਉਡਾਇਆ ਗਿਆ ਤੇ ਤਕਰੀਬਨ 2 ਵਜੇ ਦੇ ਨੇੜੇ 6000 ਫੀਟ ਤੇ ਉਹਨੇ ਕਲਾਊਡ ਸੀਡਿੰਗ ਕੀਤੀ, ਪਰ ਉਹਦਾ ਕੋਈ ਅਸਰ ਤਾਂ ਦੇਖਣ ਨੂੰ ਨਹੀਂ ਮਿਲਿਆ।
ਨਾ ਕੋਈ ਕਿਸੇ ਕਿਸਮ ਦੀ ਵਰਖਾ ਹੋਈ। ਲਗਾਤਾਰ 4 ਘੰਟੇ ਤੱਕ ਜਿਹੜੀ ਦਿੱਲੀ ਦੀ ਸਰਕਾਰ ਹੈ, ਬੀਜੇਪੀ ਸਰਕਾਰ, ਉਹ ਟਰਾਇਲ ਕਰਦੀ ਰਹੀ, ਪਰ ਕਿਸੇ ਵੀ ਕਿਸਮ ਦੀ ਦਾਨੀ ਉੱਥੇ ਨਹੀਂ ਪਿਆ। ਹੁਣ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਇਸ ਟਾਈਮ ਬਹੁਤ ਜ਼ਰੂਰੀ ਹੈ ਕਿ ਦਿੱਲੀ 'ਚ ਮੀਂਹ ਪਵੇ, ਕਿਉਂਕਿ ਉੱਥੇ ਜਿਹੜਾ AQI ਹੈ ਉਹ 500 ਦੇ ਨੇੜੇ-ਤੇੜੇ ਚੱਲ ਰਿਹਾ ਗਾ। ਜਦਕਿ AQI ਜਿਹੜਾ ਡੇਟਾ ਉਹਨੂੰ ਵੀ ਡਿਸਟੋਰਟ ਕਰਨ ਦੀ ਕੋਸ਼ਿਸ਼ ਦਿੱਲੀ ਸਰਕਾਰ ਕਰ ਰਹੀ ਹੈ। ਬਹੁਤ ਮਾੜੇ ਹਾਲ ਨੇ। ਮੇਰੀ ਗੱਲ ਹੋ ਰਹੀ ਸੀ, ਜਿਹੜੇ ਅਸਥਮੇ ਦੇ ਪੇਸ਼ੈਂਟ ਨੇ, ਬੱਚੇ ਨੇ, ਉਹਨਾਂ ਨੂੰ ਸਾਹ ਲੈਣ 'ਚ ਦਿੱਕਤਾਂ ਆ ਰਹੀਆਂ ਨੇ, ਤੇ ਜਿਹੜਾ PM ਪਾਰਟੀਕਲ ਹੈ, ਜਿਹੜਾ ਆਪਾਂ ਕਹਿ ਲਈਏ ਕਿ ਪੋਲੂਸ਼ਨ ਵਾਲਾ ਜਿਹੜਾ ਪਾਰਟੀਕਲ ਹੈ, ਉਹ ਖਾਸਾ ਹੋ ਚੁੱਕਿਆ ਹੈਗਾ ਇਸ ਟਾਈਮ, ਜਿਹਨੂੰ PM 2.5 ਕਿਹਾ ਜਾਂਦਾ ਹੈਗਾ। ਤੇ ਬਹੁਤ ਆਪਾਂ ਕਹਿ ਲਈਏ ਕਿ ਇੰਜੀਰੀਅਸ ਟੂ ਹੈਲਥ, ਫੇਫੜਿਆਂ ਵਾਸਤੇ, ਸਾਹ ਲੈਣ 'ਚ ਦਿੱਕਤਾਂ, ਐਲਰਜੀ ਹੋ ਰਹੀਆਂ ਨੇ, ਉੱਥੇ ਲੋਕਾਂ ਦੀ ਅੱਖਾਂ 'ਚ ਜਲਨ ਹੋ ਰਹੀ ਹੈ, ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਕਲਾਊਡ ਸੀਡਿੰਗ ਵੀ ਫੇਲ ਰਹੀ ਹੈ। ਜੀ, ਜੇਕਰ ਇਸ ਤੋਂ ਅੱਗੇ ਵਧੀਏ ਅਗਲੀਆਂ ਖਬਰਾਂ ਦੇ ਵੱਲ, ਤਾਂ ਉਧਰ ਪ੍ਰਸ਼ਾਂਤ ਕਿਸ਼ੋਰ ਨੂੰ ਚੁਣਾਵ ਆਯੋਗ ਨੇ ਨੋਟਿਸ ਦਿੱਤਾ। ਇਹ ਨੋਟਿਸ ਕਾਹਦਾ ਦਿੱਤਾ ਗਿਆ ਜੀ? ਹਾਂਜੀ, ਬਿਹਾਰ ਚੋਣਾਂ 'ਚ ਇੱਕ ਵੱਡੇ ਪਲੇਅਰ ਦੇ ਤੌਰ ਤੇ ਉਭਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਨੂੰ ਨੋਟਿਸ ਭੇਜਿਆ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡਾ ਜਿਹੜਾ ਨਾਂ ਹੈ ਉਹ ਬੰਗਾਲ ਦੀ ਵੋਟਰ ਲਿਸਟ ਤੇ ਵੀ ਹੈਗਾ ਤੇ ਬਿਹਾਰ ਦੀ ਵੋਟਰ ਲਿਸਟ 'ਚ ਵੀ ਹੈਗਾ, ਤੇ 3 ਦਿਨਾਂ ਅੰਦਰ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈਗਾ। ਪਹਿਲਾਂ ਆਪਾਂ ਦੇਖਿਆ ਸੀਗਾ ਕਿ ਤੇਜਸਵੀ ਯਾਦਵ ਦੀ ਵੋਟ ਵੀ ਫਰਜ਼ੀ ਬਣੀ ਹੋਈ ਸੀ, ਉਹਨਾਂ ਨੇ ਰੌਲਾ ਪਾਇਆ ਸੀਗਾ। ਹੁਣ ਪ੍ਰਸ਼ਾਂਤ ਕਿਸ਼ੋਰ ਨਾਲ ਇਹ ਹੋ ਰਿਹਾ ਗਾ। ਕੱਲ ਵੀ ਜਦੋਂ ਆਪਾਂ ਜ਼ਿਕਰ ਕਰ ਰਹੇ ਸੀ SIR ਦਾ, ਕਿ ਹਰਿਆਣਾ, ਪੰਜਾਬ 'ਚ SIR ਨਹੀਂ ਹੋ ਰਹੀ, ਜਦਕਿ ਹੋਣੀ ਇਹਨਾਂ ਸੂਬਿਆਂ 'ਚ ਚਾਹੀਦੀ ਸੀਗੀ। ਇਹ ਤੁਸੀਂ ਦੇਖਿਓ ਜੇ, ਜਿੰਨੇ ਵੀ ਇਹ ਪ੍ਰਵਾਸੀ ਨੇ ਜਿਹੜੇ ਕਿ ਅੱਡ-ਅੱਡ ਸੂਬਿਆਂ ਦੇ ਜਾ ਕੇ ਆਪਣਾ ਕੰਮ ਧੰਦਾ ਕਰਦੇ ਨੇ, ਰੁਜ਼ਗਾਰ ਤਲਾਸ਼ਦੇ ਨੇ, ਉਹਨਾਂ ਦੀ ਸਾਰਿਆਂ ਦੀ ਵੋਟਾਂ ਬਣੀਆਂ ਮਿਲਣਗੀਆਂ। ਹੁਣ ਪ੍ਰਸ਼ਾਂਤ ਕਿਸ਼ੋਰ ਦਾ ਵੀ ਆਪਾਂ ਨੂੰ ਪਤਾ ਹੀ ਹੈ, ਪਹਿਲਾਂ ਇਹ ਇਲੈਕਸ਼ਨ ਕੰਸਲਟੈਂਟ ਸੀਗਾ, ਬਿਹਾਰ 'ਚ ਤਾਂ ਰਹਿੰਦਾ ਨਹੀਂ ਸੀ, ਦਿੱਲੀ 'ਚ ਰਹਿੰਦਾ ਸੀ ਜਾਂ ਫਿਰ ਕਲਕੱਤੇ ਰਹਿੰਦਾ ਸੀਗਾ, ਤੇ ਇਹਦੀ ਵੀ ਫਿਰ ਬੰਗਾਲ ਬਣੀ ਹੋਈ ਹੈ ਵੋਟ, ਤੇ ਉਹਨੇ ਮੁੜ ਕੇ ਵਾਪਸ ਜਾ ਕੇ ਬਿਹਾਰ ਵੀ ਦੀ ਵੋਟ ਬਣੀ ਰਹਿ ਰੱਖੀ ਹੈ। ਤਾਂ ਹੁਣ ਜੀ ਮਤਲਬ ਬਿਹਾਰ ਦੀ ਵੋਟ ਕੱਟਣ ਦੀ ਗੱਲ ਹੋ ਰਹੀ ਹੈ, ਇਹਦੀ ਬੰਗਾਲ ਦੀ ਹੂੰ ਵੋਟ ਕੱਟਣ ਦੀ ਗੱਲ ਨਹੀਂ ਹੋ ਰਹੀ ਹੈ। ਇੰਟਰਸਟਿੰਗ ਹੈ। ਤੇ ਮੈਂ ਇਹ ਕਹਿ ਰਿਹਾ ਸੀਗਾ ਕੱਲ ਵੀ ਕਿ ਜਿਹੜਾ ਬਿਹਾਰ, ਉੱਤਰ ਪ੍ਰਦੇਸ਼ 'ਚ ਜਿਹੜਾ SIR ਚੱਲ ਰਿਹਾ ਹੈਗਾ, ਉੱਥੇ ਇਹਨਾਂ ਪ੍ਰਵਾਸੀਆਂ ਦੀ ਵੋਟਾਂ ਕੱਟਣ ਦੀਆਂ ਗੱਲ ਹੋ ਰਹੀਆਂ। ਜਿਹੜੇ 62 ਲੱਖ ਵੋਟਰ, ਆਪਾਂ ਉਸ ਟਾਈਮ ਦੀ ਗੱਲ ਕਰਦੇ ਹੁੰਦੇ ਸੀ, 62 ਲੱਖ ਵੋਟਰਾਂ ਦੀ ਵੋਟਾਂ ਕੱਟੀਆਂ ਗਈਆਂ, ਉਹਨਾਂ ਦੀ ਕਿਤੇ ਤਾਂ ਬਣੀ ਹੋਊਗੀ। ਉਸ ਜੇ ਚੈੱਕ ਕਰ ਲਿਓ, ਜੇ ਉਹ ਹਰਿਆਣਾ, ਪੰਜਾਬ ਜਾਂ ਫਿਰ ਬੰਬੇ ਵਰਗੇ ਇਲਾਕਿਆਂ 'ਚ ਬਣੀਆਂ ਹੋਣਗੀਆਂ। ਤੇ ਦੇਖੋ ਜੀ ਇੱਥੋਂ ਦੇ ਫਿਰ ਨਿਵਾਸੀ ਵਸਨੀਕ ਬਣ ਗਏ ਹੈਗੇ ਆ, ਪੋਲੀਟੀਕਲ ਡਿਸੀਜਨਸ ਵੀ ਇਹਨਾਂ ਦਾ ਸਾਰਾ ਕੁਝ ਚੱਲੂਗਾ। ਤਾਂ ਇਹ ਹੈ ਜੀ ਬਿਹਾਰ ਦੇ ਚੋਣ ਅਤੇ SIR ਦੇ ਹਵਾਲੇ ਨਾਲ ਜਿਹੜੀ ਡੈਮੋਗ੍ਰਾਫੀ ਬਦਲ ਰਹੀ ਹੈ ਹਰਿਆਣਾ, ਪੰਜਾਬ ਦੀ, ਉਹ ਨਜ਼ਾਰਾ ਦੇਖੋ ਤੁਸੀਂ। ਜੀ, ਜੇਕਰ ਇਸ ਤੋਂ ਅੱਗੇ ਵਧੀਏ ਤਾਂ ਗੱਲ RSS ਦੀ ਕਰ ਲੈਂਦੇ ਆ। ਕਹਿੰਦੇ ਸਰਕਾਰੀ ਥਾਵਾਂ ਦੇ ਉੱਪਰ RSS ਦੀਆਂ ਸ਼ਾਖਾਵਾਂ ਖੁੱਲੀਆਂ ਹੋਈਆਂ ਨੇ। ਸਿੱਧਾ ਰਵੱਈਆ ਸਰਕਾਰ ਡਿਵੀਜ਼ਨ ਬੈਂਚ ਦੇ ਅੱਗੇ ਚੁਣੌਤੀ ਦਊਗੀ। ਇਹ ਮਾਜਰਾ ਸਾਰਾ ਕੀ ਹੈ ਜੀ ਕਰਨਾਟਕਾ ਹਾਈ ਕੋਰਟ ਦਾ? ਦੇਖੋ, ਉੱਥੇ ਕਰਨਾਟਕਾ ਸਰਕਾਰ ਨੇ ਸਰਕਾਰੀ ਥਾਵਾਂ ਤੇ RSS ਦੇ ਪ੍ਰੋਗਰਾਮਾਂ ਤੇ ਬੈਨ ਲਾ ਦਿੱਤਾ ਸੀਗਾ, ਤੇ RSS ਵਾਲੇ ਇਸ ਨੂੰ ਚੈਲੰਜ ਕਰਨ ਵਾਸਤੇ ਹਾਈ ਕੋਰਟ ਪਹੁੰਚ ਗਏ। ਤੇ ਹਾਈ ਕੋਰਟ ਦੇ ਵਿੱਚ ਜਿਹੜਾ ਸਿੱਧਾਰਮਈਆ ਦਾ ਇਹ ਫੈਸਲਾ ਸੀਗਾ, ਕਰਨਾਟਕ ਸਰਕਾਰ ਦਾ ਜਿਹੜਾ ਫੈਸਲਾ ਸੀਗਾ, ਉਹਦੇ ਤੇ ਸਟੇ ਲਾ ਦਿੱਤੀ ਹੈ ਤੇ ਕਿਹਾਗਾ ਕਿ ਤੁਸੀਂ ਕਿਸੇ ਵੀ ਥਾਂ ਤੇ RSS ਦੇ ਪ੍ਰੋਗਰਾਮਾਂ ਨੂੰ ਨਹੀਂ ਰੋਕ ਸਕਦੇ। ਹੁਣ ਸਿੱਧਾਰਮਈਆ ਕਹਿ ਰਹੇ ਨੇ ਕਿ ਉਹ ਇਸ ਨੂੰ ਚੈਲੰਜ ਕਰਨ ਵਾਸਤੇ ਡਬਲ ਬੈਂਚ ਜਾਣਗੇ। ਹੁਣ ਇਹ ਤਾਂ ਦੇਖਣ ਵਾਲਾ ਹੈ ਜੀ। ਆਪਾਂ ਇਸ ਬਾਰੇ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਤਾਮਿਲਨਾਡੂ 'ਚ ਵੀ ਇਹ ਬੈਨ ਹੈ, ਤੇ ਹੁਣ ਗੱਲ ਕਰਨਾਟਕਾ 'ਚ ਵੀ ਚੱਲ ਰਹੀ ਸੀ, ਕੇਰਲਾ 'ਚ ਵੀ ਇਹਨੂੰ ਲੈ ਕੇ ਬਹੁਤ ਸਾਰੀਆਂ ਪਾਬੰਦੀਆਂ ਨੇ। ਤੇ ਮਤਲਬ ਸਾਊਥ ਇੰਡੀਆ ਵਾਲੇ ਤਾਂ ਇਸ ਨੂੰ ਲੈ ਕੇ ਖਾਸੇ ਆਪਾਂ ਕਹਿ ਲਈਏ ਕਿ ਨਿਗਾਹ ਰੱਖਦੇ ਨੇ ਇਹਦੇ ਤੇ ਕਿ ਕਿਵੇਂ ਚੀਜ਼ਾਂ ਚੱਲ ਰਹੀਆਂ ਨੇ। ਤੇ ਦੇਖਦੇ ਹਾਂ ਕਿ ਹਾਈ ਕੋਰਟ ਜਿੱਤਦਾ ਹੈਗਾ ਜਾਂ ਫਿਰ ਉੱਥੋਂ ਦੀ ਸਰਕਾਰ, ਕੀ ਪਤਾ ਉਹ ਕੋਈ ਮੋਸ਼ਨ ਹੀ ਲੈ ਆਣ। ਪਰ ਜਿਹੜਾ ਫੈਸਲਾ ਲਿਆ ਗਿਆ ਸੀਗਾ ਉਹ ਤਾਂ ਸਹੀ ਸੀਗਾ। ਕਿਉਂ ਕਿਸੇ ਧਾਰਮਿਕ ਸੰਗਠਨ ਦਾ ਜਿਹੜਾ ਕਿ ਦੂਜਿਆਂ ਪ੍ਰਤੀ ਨਫ਼ਰਤ ਫੈਲਾਉਂਦਾ ਹੋਵੇ, ਉਹਦੇ ਕੋਈ ਕਾਰਜਕ੍ਰਮ ਸਰਕਾਰੀ ਥਾਵਾਂ ਤੇ ਹੋਣ, ਸਕੂਲਾਂ ਦੇ ਮੈਦਾਨਾਂ 'ਚ, ਸਰਕਾਰੀ ਕਾਲਜਾਂ ਦੇ ਮੈਦਾਨਾਂ 'ਚ ਕਿਉਂ ਹੋਣ? ਇਹ ਇੱਕ ਮਤਲਬ ਸਹੀ ਉਸ ਹਿਸਾਬ ਨਾਲ ਡਿਸੀਜਨ ਸੀ। ਇਹ ਤਾਂ ਹਰ ਵਾਰ ਜਿੱਥੇ ਬੱਚਿਆਂ ਨੇ ਖੇਡਣਾ ਹੁੰਦਾ, ਸਟੇਡੀਅਮਾਂ 'ਚ ਡਰਮ ਵਜਾਣ ਪਹੁੰਚ ਜਾਂਦੇ, ਪਬਲਿਕ ਪਾਰਕਾਂ 'ਚ ਪਹੁੰਚ ਜਾਂਦੇ ਨੇ, ਤਾਂ ਉਹ ਮਤਲਬ ਡਿਸੀਜਨ ਉਸ ਹਿਸਾਬ ਨਾਲ ਠੀਕ ਸੀਗਾ। ਪਰ ਪਤਾ ਨਹੀਂ ਹਾਈ ਕੋਰਟ ਦੇ ਪੇਟ 'ਚ ਕੀ ਮਰੋੜੇ ਸੀਗੇ। ਇਹ ਵੀ ਹੋ ਸਕਦਾ ਹੈਗਾ ਕਿ ਉੱਥੇ ਕੋਈ ਜੱਜ ਹੋਵੇ, ਉਹਨੇ ਸੁਪਰੀਮ ਕੋਰਟ ਆਉਣਾ ਹੋਵੇ, ਇਸ ਕਰਕੇ ਉਹ ਸਰਕਾਰ ਦੀ ਮਾੜੀ ਮੋਟੀ ਚਮਚਾਗਿਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਕੇਂਦਰ ਜੀ ਸਰਕਾਰ ਦੀ। ਤਾਂ ਇਹ ਮੈਨੂੰ ਤਾਂ ਮਤਲਬ ਮਾਮਲਾ ਲੱਗਦਾ ਹੈ। ਜੀ,
ਜੇਕਰ ਅੱਗੇ ਵਧੀਏ ਇਸ ਤੋਂ ਤਾਂ ਗੱਲ ਆਪਾਂ ਕਰ ਲੈਂਦੇ ਆ ਧਰਾਲੀ ਦੀ। ਉੱਥੇ ਲੋਕ ਸਦਮੇ ਦੇ ਵਿੱਚ ਨੇ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਹੈ, ਕੁਝ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ, ਇੱਕ ਨੇ ਤਾਂ ਕਹਿੰਦੇ ਜਾਨ ਹੀ ਦੇਤੀ। ਹਾਂਜੀ, ਧਰਾਲੀ ਸਾਰੇ ਦਾ ਸਾਰਾ ਪਿੰਡ ਹੀ ਆਪਾਂ ਨੂੰ ਪਤਾ ਹੈ ਕਿ ਉਸ ਬੱਦਲ ਫਟਣ ਕਰਕੇ ਆਪਦਾ 'ਚ ਸਮਾ ਗਿਆ ਸੀਗਾ। ਸਾਰਾ ਪਿੰਡ ਤਬਾਹ ਹੋ ਗਿਆ ਸੀਗਾ। ਜਿਹੜੇ ਉੱਥੇ ਬਚੇ ਸੀਗੇ, ਉਹ ਵੀ ਉਹ ਲੋਕ ਬਚੇ ਸੀਗੇ ਜਿਹੜੇ ਉਸ ਦਿਨ ਪਿੰਡ 'ਚ ਨਹੀਂ ਸੀਗੇ। ਲਗਭਗ ਸਾਰੇ ਪਿੰਡ ਦੇ ਅੱਧੇ ਤੋਂ ਵੱਧ ਜਿਹੜਾ ਪਿੰਡ ਦੀ ਪਾਪੂਲੇਸ਼ਨ ਸੀ, ਉਹ ਅੱਜ ਜੀਵਿਤ ਨਹੀਂ ਹੈ ਧਰਾਲੀ 'ਚ। ਤੇ ਜਿਹੜੇ ਫਿਰ ਬਚੇ ਹੋਏ ਨੇ ਵਿਚਾਰੇ, ਉਹ ਤਾਂ ਉਹਨਾਂ ਦੇ ਦੋਸਤ, ਉਹਨਾਂ ਦੇ ਕਜ਼ਨ, ਉਹਨਾਂ ਦੇ ਆਪਦੇ ਘਰ ਦੇ ਸਾਰਾ ਕੁਛ ਹੀ ਤਾਂ ਮਤਲਬ ਫਿਰ ਉਹ ਚਲਾ ਗਿਆ। ਡਿਪਰੈਸ਼ਨ ਤਾਂ ਹੋਣੀ ਹੈਗੀ ਆ। ਤਾਂ ਇੱਕ ਮੁੰਡੇ ਨੇ ਇਸ ਨੂੰ ਲੈ ਕੇ ਪ੍ਰਦੀਪ ਨਾਂ ਦਾ ਮੁੰਡਾ ਦੱਸਿਆ ਜਾ ਰਿਹਾ, ਉਹਨੇ ਆਪਣੀ ਜਾਨ ਲੈ ਲਈ, ਸੁਸਾਈਡ ਕਰ ਲਿਆ ਗਾ। ਬਹੁਤ ਥੋੜੇ ਲੋਕ ਉੱਥੇ ਬਚੇ ਹੋਏ ਨੇ ਉਸ ਪਿੰਡ ਦੇ। ਤਾਂ ਉਹ ਹੂੰ 900 ਆਪਾਂ ਕਹਿ ਲਈਏ ਕਿ 900 ਲੋਕਾਂ ਦਾ ਪਿੰਡ ਸੀਗਾ, 900 ਆਬਾਦੀ ਸੀ, 900 ਤੇ 200 ਤੋਂ ਵੱਧ ਘਰ ਸੀਗੇ ਤੇ ਤਕਰੀਬਨ 350 400 ਜਿਹੜੇ ਲੋਕ ਇਸ ਪੂਰੀ ਆਪਦਾ ਦੌਰਾਨ ਪ੍ਰਭਾਵਿਤ ਦੱਸੇ ਜਾ ਰਹੇ ਨੇ। ਤਾਂ ਦੇਖੋ ਇੱਕ ਹਿਸਾਬ ਨਾਲ ਅੱਧੀ ਪਾਪੂਲੇਸ਼ਨ ਪਿੰਡ ਦੀ ਖਤਮ ਹੋ ਗਈ ਇੱਕੋ ਲਗਤੇ। ਤਾਂ ਫਿਰ ਡਿਪਰੈਸ਼ਨ ਤਾਂ ਰਹੂਗਾ ਹੀ। ਜੀ। ਭਾਰਤੀ ਲੋਕ ਬਹੁਤ ਸਾਰਾ ਪ੍ਰਵਾਸ ਕਰਦੇ ਨੇ, ਬਹੁਤ ਲੋਕ ਇੰਟਰਸਟੇਟ ਵੀ, ਪਰ ਭਾਰਤ ਤੋਂ ਬਾਹਰ ਜਿੰਨੀ ਆਬਾਦੀ ਹੈ ਉਸ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਕਿਸੇ ਵੀ ਦੇਸ਼ ਦੇ ਵਿੱਚ ਚਲੇ ਜਾਓ ਦੁਨੀਆ ਤੇ ਤੁਹਾਨੂੰ ਜ਼ਰੂਰ ਉੱਥੇ ਭਾਰਤੀ ਮਿਲ ਜਾਣਗੇ, ਖਾਸ ਤੌਰ ਤੇ ਨਾਰਥ ਸਾਈਡ ਦੇ ਭਾਰਤ ਦੇ। ਤੇ ਹੁਣ ਖਬਰ ਜਿਹੜੀ ਹੈ ਉਹ ਰੂਸ ਯੂਕਰੇਨ ਜੰਗ ਦੇ ਵਿਚਾਲਿਓਂ ਆ ਰਹੀ ਹੈ। ਪਹਿਲਾਂ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਆ ਚੁੱਕੀਆਂ ਨੇ ਹੁਣ ਤੱਕ। ਹੁਣ ਖਬਰ ਹੈ ਕਿ ਹਰਿਆਣੇ ਦਾ ਇੱਕ ਨੌਜਵਾਨ ਮਾਰਿਆ ਗਿਆ ਹੈ, ਉੱਥੇ 5 ਲਾਪਤਾ ਨੇ। ਪਰ ਦੇਖ ਲਓ ਜੰਗ ਕਿਤੇ ਹੋ ਰਹੀ ਹੈ, ਪ੍ਰਭਾਵ ਉਹਦਾ ਇੱਥੇ ਤੱਕ ਪਹੁੰਚ ਰਿਹਾ ਹੈ। ਉਹ ਸਮਾਜਿਕ ਵੀ ਹੋ ਸਕਦਾ ਹੈ, ਉਹ ਆਰਥਿਕ ਵੀ ਹੋ ਸਕਦਾ ਹੈ। ਤੇ ਇਹ ਜਿਹੜੀਆਂ ਸੱਟਾਂ ਨੇ ਇਹ ਵੀ ਲੁਕੀਆਂ ਛਿਪੀਆਂ ਨਹੀਂ ਨੇ। ਕਿਵੇਂ ਦੇਖਦੇ ਹੋ ਇਸ ਨੂੰ? ਹਾਂਜੀ, ਰਸ਼ੀਅਨ ਆਰਮੀ 'ਚ ਇੰਡੀਆ ਦੇ ਜਿਹੜੇ ਮੁੰਡੇ ਹੈਗੇ ਆ, ਉਹ ਭਰਤੀ ਹੋ ਰੱਖੇ ਨੇ। ਤੇ 27 ਬੰਦਿਆਂ ਦੀ ਲਿਸਟ ਇੱਕ ਜਾਰੀ ਕੀਤੀ ਗਈ ਸੀ ਫੋਰਨ ਮਿਨਿਸਟਰੀ ਵੱਲੋਂ, ਤੇ ਉਹਦੇ 'ਚ 7 ਹਰਿਆਣੇ ਦੇ ਸੀਗੇ। ਇਹ ਜਿਹੜਾ ਮੁੰਡਾ ਹੈ ਅਮਨ, ਇਹ ਮਾਰਿਆ ਗਿਆ ਹੈਗਾ ਤੇ ਇਹ ਰਸ਼ੀਅਨ ਆਰਮੀ 'ਚ ਸੀਗਾ। ਤੇ ਹੋਰ ਬਾਕੀ 4 ਜਿਹੜੇ ਇਹਦੇ ਨਾਲ ਦੇ ਸੀਗੇ ਉਹ ਲਾਪਤਾ ਨੇ, 5 ਮਤਲਬ ਟੋਟਲ। ਤੇ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋ ਪਾਇਆ ਹੈਗਾ। ਤੇ ਬਾਕੀ ਪੰਜਾਬ ਦੇ ਵੀ ਇਹਦੇ 'ਚ ਨੌਜਵਾਨ ਨੇ, ਲਗਾਤਾਰ ਮੰਗ ਤਾਂ ਉੱਠਦੀ ਰਹਿੰਦੀ ਹੈ ਕਿ ਇਹਨਾਂ ਨੂੰ ਵਾਪਸ ਲੈ ਕੇ ਆਇਆ ਜਾਵੇ। ਪਰ ਦੇਖੋ ਕੀ ਬਣਦਾ ਹੈਗਾ। ਇਹ ਜਿਹੜੇ ਨੌਜਵਾਨ ਨੇ ਇਹ ਕਹਿੰਦੇ ਨੇ ਕਿ ਸਾਨੂੰ ਜਿਹੜਾ ਉੱਥੇ ਭਰਤੀ ਕੀਤਾ ਗਿਆ ਸੀਗਾ, ਇਹ ਕਹਿ ਕੇ ਕੀਤਾ ਗਿਆ ਸੀਗਾ, ਸਾਨੂੰ ਫਰੰਟ ਲਾਈਨ ਤੇ ਨਹੀਂ ਭੇਜਿਆ ਜਾਊਗਾ, ਵੋਰ ਦੇ ਫਰੰਟ ਲਾਈਨ ਤੇ ਨਹੀਂ ਭੇਜਿਆ ਜਾਊਗਾ, ਸਾਨੂੰ ਪਿੱਛੇ ਟੈਕਨੀਕਲ ਸਟਾਫ ਦੇ ਬਤੌਰ ਵਰਤਿਆ ਜਾਊਗਾ। ਪਰ ਇਹਨਾਂ ਨੂੰ ਸਿੱਧਾ ਫਰੰਟ ਲਾਈਨ ਤੇ ਭੇਜ ਰੱਖਿਆ ਗਾ। ਇਸ ਕਰਕੇ ਇਹਨਾਂ ਨਾਲ ਇਸ ਟਾਈਮ ਇਹ ਫਸੇ ਹੋਏ ਨੇ। ਤੁਹਾਨੂੰ ਮੈਂ ਦੱਸ ਦਿਆਂ, ਕੱਲ ਅਮਰੀਕਾ ਵੱਲੋਂ 50 ਹੋਰ ਨੌਜਵਾਨ ਡਿਪੋਰਟ ਕੀਤੇ ਗਏ ਸੀਗੇ। ਖਾਲੀ ਰਸ਼ੀਆ ਯੂਕਰੇਨ ਜੰਗੀ ਕਿਉਂ, ਆਪਾਂ ਅਮਰੀਕਾ ਦੀ ਵੀ ਗੱਲ ਕਰ ਲਈਏ, ਕਿਉਂਕਿ ਆਪਾਂ ਨੂੰ ਪਤਾ ਕਿ ਜਨਵਰੀ 2025 ਤੋਂ ਲੈ ਕੇ ਹੁਣ ਤੱਕ ਇਸ ਸਾਲ ਦੇ ਅੰਦਰ 8-9 ਮਹੀਨਿਆਂ ਅੰਦਰ ਹੀ ਆਪਾਂ ਦੇਖ ਰਹੇ ਹਾਂ ਕਿ 2500 ਤੋਂ ਵੱਧ ਇੰਡੀਆ ਦੇ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਗਾ। ਇਸ ਵਾਰ ਜਿਹੜੇ 50 ਬੰਦੇ ਭੇਜੇ ਗਏ ਸੀ ਸਾਰੇ ਹਰਿਆਣੇ ਦੇ ਸੀਗੇ, ਜਿਹਦੇ ਚ ਸਭ ਤੋਂ ਵੱਧ ਜਿਹੜੇ ਸੀਗੇ 16 ਜਾਣੇ ਕਰਨਾਲ ਦੇ ਸੀਗੇ, 14 ਜਾਣੇ ਕੈਥਲ ਦੇ ਸੀਗੇ, 6-7 ਜਾਣੇ ਸ਼ਾਇਦ ਕੁਰੂਕਸ਼ੇਤਰ ਦੇ ਸੀਗੇ। ਤੇ ਮਤਲਬ ਜਿਹੜੀ ਜੀਟੀ ਰੋਡ ਬੈਲਟ ਹੈ ਹਰਿਆਣੇ ਦੀ, ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਵਾਲਾ ਜਿਹੜਾ ਜੀਟੀ ਰੋਡ ਹੈ, ਗ੍ਰੈਂਡ ਟਰੱਕ ਰੋਡ, ਉਸ ਤੇ ਜਿਹੜੇ ਜ਼ਿਲ੍ਹੇ ਪੈਂਦੇ ਨੇ ਉਹਨਾਂ ਦੇ ਇਹ ਨੌਜਵਾਨ ਸੀਗੇ ਜਿਹੜੇ ਕਿ ਗਏ ਹੋਏ ਸੀਗੇ। ਤੇ ਇਹਨਾਂ ਸਾਰਿਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈਗਾ। ਸਾਰੇ ਜਿਹੜੇ ਨੌਜਵਾਨ ਹੈ, ਕੋਈ 29-30 ਲੱਖ ਰੁਪਈਆ, ਕੋਈ 50 ਲੱਖ ਰੁਪਈਏ ਤੱਕ ਜਿਹੜੇ ਪੈਸੇ ਦੇ ਕੇ ਗਏ ਹੋਏ ਸੀਗੇ। ਇਹਨਾਂ ਨੂੰ ਤਕਰੀਬਨ 8-9 ਮਹੀਨਿਆਂ ਪਹਿਲਾਂ ਹੀ ਫੜ ਲਿਆ ਗਿਆ ਸੀਗਾ। ਬਾਅਦ ਚ ਫਿਰ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਹੈਗਾ। ਯਾਤਨਾਵਾਂ ਵੀ ਦਿੱਤੀਆਂ ਗਈਆਂ, ਬੇੜੀਆਂ ਲਾ ਕੇ ਇਹਨਾਂ ਨੂੰ ਵਾਪਸ ਭੇਜਿਆ ਗਿਆ ਹੈਗਾ। ਤਾਂ ਇਹਨੂੰ ਲੈ ਕੇ, ਡੌਂਕੀ ਰੂਟ ਨੂੰ ਲੈ ਕੇ ਖਾਸੀ ਗੱਲ ਲਗਾਤਾਰ ਚੱਲ ਹੀ ਰਹੀ ਹੈ। ਹੁਣ ਇਹ ਹੋਰ ਐਡ ਔਨ ਹੋ ਰਿਹਾ ਹੈਗਾ। ਹਰਿਆਣੇ 'ਚ ਇਹਨੂੰ ਲੈ ਕੇ ਖਾਸਾ ਰੁਝਾਨ ਪਿਛਲੇ ਕੁਝ ਸਾਲਾਂ 'ਚ ਦੇਖਣ ਨੂੰ ਮਿਲਿਆ ਸੀਗਾ, ਡੰਕੀ ਰੂਟ ਨੂੰ ਲੈ ਕੇ। ਪਰ ਹੁਣ ਸ਼ਾਇਦ ਇਹ ਕਿਤੇ ਨਾ ਕਿਤੇ ਘਟੂਗਾ। ਜੀ, ਇਹ ਘਟਣਾ ਵੀ ਚਾਹੀਦਾ ਹੈ। ਇੱਕ ਤਰੀਕੇ ਦੀ ਇਹ ਕੁਰੀਤੀ ਹੀ ਚਿੰਬੜੀ ਹੋਈ ਹੈ ਸਮਾਜ ਨੂੰ। ਅਗਲੀ ਗੱਲ ਜੇਕਰ ਕੀਤੀ ਜਾਵੇ ਤਾਂ ਗੱਲ ਮੋਡੀਫਾਈਡ ਵਾਹਨਾਂ ਦੇ ਨਾਲ ਜੁੜੀ ਹੋਈ ਹੈ। ਮੋਡੀਫਾਈ ਵਾਹਨਾਂ ਦੇ ਉੱਪਰ ਕਾਰਵਾਈ ਦੇ ਵਿੱਚ ਲਾਪਰਵਾਹੀ ਹੋ ਰਹੀ ਸੀ, ਜਿਸ ਤੋਂ ਬਾਅਦ ਕੋਰਟ ਸਖਤ ਹੁੰਦੀ ਹੈ ਤੇ ਕੋਰਟ ਦੇ ਵੱਲੋਂ ਸਖਤ ਹੁੰਦਿਆਂ ਡੀਜੀਪੀ ਸਮੇਤ 4 ਅਫਸਰਾਂ ਦੀ ਤਨਖਾਹ ਦੇ ਵਿੱਚੋਂ 2 ਲੱਖ ਰੁਪਏ ਕੱਟੇ ਜਾਂਦੇ ਨੇ ਤੇ ਮੁੱਖ ਮੰਤਰੀ ਰਾਹਤ ਫੰਡ 'ਚ ਪਾਏ ਜਾਂਦੇ ਨੇ। ਇਹ 2 ਲੱਖ ਸਾਰਿਆਂ ਦੀ ਮਿਲਾ ਕੇ ਹੈ ਜਾਂ ਫਿਰ ਇੱਕ ਇੱਕ ਅਫਸਰ ਦੀ ਤਨਖਾਹ ਇੰਨੀ ਕੱਟੀ ਗਈ ਹੈ?
ਨਹੀਂ 50,000 ਰੁਪਏ 4 ਅਫਸਰ ਨੇ, ਜਿਹਦੇ ਚ ਜੀ ਡੀਜੀਪੀ ਗੌਰਵ ਯਾਦਵ ਨੇ ਵੀ ਨੇ ਪੰਜਾਬ ਦੇ, ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਦੇ ਸੈਕਟਰੀ ਨੇ ਪ੍ਰਦੀਪ ਕੁਮਾਰ, ਉਹ ਵੀ ਹੈਗੇ ਆ, ਉਹਨਾਂ ਦੇ ਵੀ 50,000 ਰੁਪਏ ਕੱਟੇ ਗਏ ਨੇ। ਤਾਂ ਕੁੱਲ ਮਿਲਾ ਕੇ 4 ਅਫਸਰਾਂ ਦੇ 2 ਲੱਖ ਰੁਪਏ ਨੇ ਇਹਨਾਂ ਨੂੰ ਮੁੱਖ ਮੰਤਰੀ ਰਾਹਤ ਕੋਸ਼ 'ਚ ਜਮ੍ਹਾਂ ਕਰਾਇਆ ਗਿਆ ਹੈਗਾ। ਬੇਸਿਕਲੀ ਹੋਇਆ ਇਹ ਕਿ ਇੱਕ ਆਰਡਰ ਪਾਸ ਕੀਤਾ ਗਿਆ ਸੀਗਾ ਕਿ ਜਿਹੜੀ ਮੋਟਰ ਵਹੀਕਲ ਐਕਟ ਜਿਹੜਾ ਹੈ 1988, ਉਹਦੇ ਮੁਤਾਬਕ ਜਿਹੜੇ ਗੈਰ ਤਰੀਕੇ ਨਾਲ ਅਵੈਧ ਤੌਰ ਤੇ ਜਿਹੜੇ ਮੋਡੀਫਾਈਡ ਵਹੀਕਲ ਹੈਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਪੰਜਾਬ 'ਚ ਇਹ ਟ੍ਰੈਂਡ ਜ਼ਿਆਦਾ ਦੇਖਣ ਨੂੰ ਮਿਲਿਆ ਕਿ ਥਾਰ ਗੱਡੀਆਂ ਦੇ ਆ, ਫਿਰ ਜੀਪਾਂ ਦੇ ਆ, ਹੋਰ ਟਾਇਰ ਆਪਾਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਬਾਹਰ ਹੁੰਦੇ ਨੇ, ਤੇ ਹੋਰ ਵੀ ਇਸ ਕਿਸਮ ਦੇ ਮੋਡੀਫਾਈਡ ਵਹੀਕਲ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਜਿਹੜੇ ਕਿ ਅਨਸੇਫ ਵੀ ਹੁੰਦੇ ਨੇ। ਉਹਨੂੰ ਲੈ ਕੇ ਕਿਸੇ ਨੇ ਪਟੀਸ਼ਨ ਪਾਈ ਸੀ, ਤੇ ਉਹਦੇ ਤੇ ਕੋਈ ਕਾਰਵਾਈ ਨਾ ਕਰਨ ਕੇ ਫਿਰ ਉਸਨੇ ਕੰਟੈਂਪਟ ਆਫ ਕੋਰਟ ਪਾਤਾ ਸੀਗਾ। ਕੰਟੈਂਪਟ ਆਫ ਕੋਰਟ ਦੀ ਸੁਣਵਾਈ ਕਰਦਿਆਂ ਹੋਇਆ ਇਹ ਜਿਹੜਾ ਫੈਸਲਾ ਦਿੱਤਾ ਗਿਆ ਹੈਗਾ, ਤੇ ਹੁਣ ਜੁਰਮਾਨਾ ਲਾਇਆ ਗਿਆ ਤੇ ਕਿਹਾ ਗਿਆ ਹੈਗਾ ਕਿ ਇਹ ਜਿਹੜੇ ਗੱਡੀਆਂ ਦੇ ਟਾਇਰ ਜਿਨ੍ਹਾਂ ਦੇ ਬਾਹਰ ਹੈਗੇ ਆ, ਤੇ ਹੋਰ ਜਿਹੜੀਆਂ ਮੋਡੀਫਾਈਡ ਨੇ ਇਲੀਗਲ ਤਰੀਕੇ ਨਾਲ, ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਤੇ ਦੇਖਦੇ ਹਾਂ ਕਿ ਪੰਜਾਬ 'ਚ ਕਿਵੇਂ ਚੀਜ਼ਾਂ ਹੋਣਗੀਆਂ। ਪਰ ਹਾਂ, ਇਹ ਜ਼ਰੂਰ ਹੈ ਕਿ ਹੁਣ ਪੁਲਿਸ ਆਪਾਂ ਨੂੰ ਸਖਤੀ ਇਹਦੇ ਤੇ ਦੇਖਣ ਨੂੰ ਮਿਲੂਗੀ। ਪੁਲਿਸ ਵਾਲੇ ਅੱਜ ਕੱਲ ਮੈਂ ਦੇਖ ਰਿਹਾ ਰੁਕਵਾ ਵੀ, ਪੁਲਿਸ ਵਾਲੇ ਇਸ ਕਿਸਮ ਦੀਆਂ ਗੱਡੀਆਂ ਨੂੰ ਰੁਕਵਾ ਵੀ ਰਹੇ ਨੇ ਜਿਨ੍ਹਾਂ ਦੇ ਟਾਇਰ ਬਾਹਰ ਨੇ। ਜੀ ਤਾਂ ਉਦਾਂ ਉਹ ਅਨਸੇਫ ਵੀ ਹੁੰਦੇ ਨੇ, ਉਹ ਅਲਾਈ ਵੀਲਸ ਵੀ ਜਿਹੜੇ ਕਿ ਚੌੜੇ ਟਾਇਰਾਂ ਵਾਸਤੇ ਪਵਾਏ ਜਾਂਦੇ ਨੇ, ਉਹ ਵੀ ਚਾਈਨੀਜ਼ ਮਾਰਕੀਟ ਦੇ ਹੁੰਦੇ ਨੇ, ਉਹ ਵੀ ਅਨਸੇਫ ਹੁੰਦੇ ਨੇ। ਜਿਹੜੀ ਕੰਪਨੀ ਗੱਡੀ ਤੇ ਲਾ ਕੇ ਭੇਜਦੀ ਹੈ ਜਿਹੜੇ ਅਲਾਈ ਵੀਲਸ ਜਾਂ ਫਿਰ ਸਟੀਲ ਵੀਲਸ, ਉਹ ਠੀਕ ਹੁੰਦੇ ਨੇ, ਲੋਕਾਂ ਨੂੰ ਉਹਨਾਂ ਤੱਕ ਹੀ ਰਹਿਣਾ ਚਾਹੀਦਾ। ਮਤਲਬ ਮੈਂ ਇਹ ਦੇਖਦਾਗਾ ਕਿ ਇਹ ਡੈਵੀਏਸ਼ਨ ਕਿਉਂ ਹੈ, ਕਿਉਂ ਉਹ ਆਪਣੀ ਗੱਡੀ ਨੂੰ ਜਾਂ ਆਪਣੇ ਆਪ ਨੂੰ ਉਹਨਾਂ ਨਾਲ ਅੱਡ ਦਿਖਾਉਣਾ ਚਾਹੁੰਦੇ ਨੇ। ਇਹ ਬੜਾ ਵੱਡਾ ਵਿਸ਼ਾ ਹੈ ਕਿ ਜਿਹੜੇ ਜੀ ਖਾਸ ਜੀ ਕਰ 20 ਸਾਲ ਤੋਂ ਲੈ ਕੇ 25 28 30 ਸਾਲ ਤੱਕ ਦੇ ਜਿਹੜੇ ਨੌਜਵਾਨ ਹੈ ਇਹਦਾ ਸ਼ਿਕਾਰ ਹੁੰਦੇ ਨੇ। ਉਹ ਆਪਣੀ ਗੱਡੀਆਂ ਦੇ ਗੱਡੀ 8 ਲੱਖ ਦੀ ਲੈ ਕੇ ਆਣਗੇ, 10 ਲੱਖ ਦੀ ਲੈ ਕੇ ਆਣਗੇ, ਉਹਦੇ ਤੇ ਉਹਦੇ ਅਲਾਈ ਵੀਲਸ ਤੇ ਉਹ ਆਪਾਂ ਦੇਖਦੇ ਹਾਂ ਕਿ ਲੱਖ 2 ਲੱਖ ਰੁਪਈਆ ਲਾ ਦਿੰਦੇ ਨੇ। ਤੇ ਲੁਧਿਆਣਾ ਉਸ ਹਿਸਾਬ ਨਾਲ ਇੱਕ ਪੂਰਾ ਹੱਬ ਬਣਿਆ ਹੋਇਆਗਾ। ਪਹਿਲਾਂ ਡੱਬ ਵਾਲੀ ਵੀ ਹੁੰਦਾ ਸੀਗਾ, ਤੇ ਮੋਗਾ ਵੀ ਹੈ ਉਸ ਹਿਸਾਬ ਨਾਲ, ਤੇ ਜਿੱਥੇ ਇਹ ਜ਼ਿਆਦਾ ਕੰਮ ਚੱਲਦਾਗਾ ਅਲਾਈ ਵੀਲ ਜਿਹੜੇ ਹੈਗੇ ਆ, ਵੱਡੇ ਟਾਇਰ ਜਿਹੜੇ ਹੈ ਪਵਾਏ ਜਾਂਦੇ ਨੇ। ਮਤਲਬ ਟਾਇਰ ਵੀ ਦੇਖੋ, ਜਿਹੜੇ ਆਫਰੋਡਿੰਗ ਵਹੀਕਲ ਨੇ ਉਹਨਾਂ ਦੇ ਤਾਂ ਸਮਝ ਆਉਂਦੇ ਨੇ। ਜਿਵੇਂ ਜੀ ਸਕੋਰਪੀਓ ਗੱਡੀ ਆ, ਮੈਂ ਕਈ ਵਾਰ ਦੇਖਦਾ ਕਿ ਉਹਦੇ ਤੇ 22 ਇੰਚ ਦੇ ਟਾਇਰ ਪਵਾ ਲੈਂਦੇ ਨੇ, ਜੀ ਤੇ ਉਹ ਬਹੁਤ ਭੱਦੇ ਲੱਗਦੇ ਨੇ। ਪਰ ਖੈਰ, ਸ਼ਾਇਦ ਉਹਨਾਂ ਨੇ ਆਪਣੇ ਆਪ ਨੂੰ ਅੱਡ ਦਿਖਾਉਣਾ ਹੁੰਦਾਗਾ। ਛਾਹ ਜਾਣ ਦੀ ਜੀ ਜਿਹੜੀ ਪ੍ਰਵਿਰਤੀ ਹੈ ਨਾ, ਕਿ ਅਸੀਂ ਸ਼ਾਇਦ ਇਸ ਕਿਸਮ ਦੇ ਵੱਡੇ ਟਾਇਰ ਪਵਾ ਕੇ ਜਨਤਾ ਤੇ ਛਾ ਜਾਵਾਂਗੇ, ਠੀਕ ਹੈ, ਲੋਕਾਂ ਤੇ ਪ੍ਰਭਾਵ ਪਾ ਧਿਆਨ ਦਾਂਗੇ। ਅਸਲ ਚ। ਹਾਂ, ਲੋਕਾਂ ਤੇ ਪ੍ਰਭਾਵ ਪਾ ਦਾਂਗੇ। ਉਹ ਕੋਈ ਪ੍ਰਭਾਵ ਨਹੀਂ ਪੈਂਦਾ ਕਿਸੇ ਤੇ। ਅਲਾਈ ਵੀਲਸ ਤੇ ਤੋਂ ਕਿਹੜਾ ਪ੍ਰਭਾਵ ਪੈਂਦਾ ਹੁੰਦਾ, ਬਲਕਿ ਤੁਹਾਡੇ ਗੱਡੀ ਦੀ ਮਾਈਲੇਜ ਵੀ ਘਟਦੀ ਹੈਗੀ ਆ, ਉਹਦੇ ਡਿਸਬੈਲੈਂਸ ਵੀ ਹੁੰਦੇ ਹੈ, ਉਹਦੇ ਸਸਪੈਂਸ਼ਨ ਹੈ, ਉਹਨਾਂ 'ਚ ਵੀ ਦਿੱਕਤ ਆਉਂਦੀ ਹੈ। ਮੈਂ ਆਪ ਆਟੋ ਜਰਨਲਿਸਟ ਰਿਹਾ, ਇਸ ਕਰਕੇ ਮੈਂ ਮਤਲਬ ਇਹ ਗੱਲ ਕਰ ਰਿਹਾ ਹਾਂ। ਮੈਂ ਖਾਸਾ ਗੱਡੀਆਂ ਬਾਰੇ ਟੈਕਨੀਕਲ ਨੌਲੇਜ ਮੇਰੀ ਠੀਕ ਠਾਕ ਹੈਗੀ ਆ। ਤੇ ਗੱਡੀ ਦੇ ਪਿਕਅਪ 'ਚ ਦਿੱਕਤ ਆਉਂਦੀ ਹੈ, ਜਿਹੜਾ ਇਨੀਸ਼ੀਅਲ ਜਿਹੜਾ ਟੋਰਕ ਹੁੰਦਾ ਉਹਦੇ 'ਚ ਦਿੱਕਤ ਆਉਂਦੀ ਹੈ, ਬਾਅਦ ਕੁਝ ਦਿਨਾਂ ਬਾਅਦ ਗੱਡੀ ਐਕਸਲ ਵੀ ਬ੍ਰੇਕ ਕਰ ਲੈਂਦੀ ਹੈ। ਕਈ ਸਾਰੇ ਟੈਕਨੀਕਲ ਦਿੱਕਤਾਂ ਵੀ ਗੱਡੀ 'ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਖੈਰ, ਬਿਲਕੁਲ। ਦੇਖੋ ਪੰਜਾਬ ਪੁਲਿਸ ਇਸ ਮਾਮਲੇ ਤੇ ਕੀ ਕਰਦੀ ਹੈ। ਜੀ, ਇਹ ਤਾਂ ਪਰਸਨਲ ਨੁਕਸਾਨ ਨੇ, ਪਰ ਜਿਹੜੇ ਸਮਾਜ ਦੇ ਵਿੱਚ ਹੋਰ ਹਾਦਸਿਆਂ ਦੇ ਸ਼ਿਕਾਰ ਬਣਦੀਆਂ ਚੀਜ਼ਾਂ ਨੇ, ਨੁਕਸਾਨ ਹੁੰਦਾ। ਸ਼ੋਰ ਪ੍ਰਦੂਸ਼ਣ ਬਹੁਤ ਵੱਡੇ ਪੱਧਰ ਤੇ ਅਸੀਂ ਕਰਦੇ ਹਾਂ, ਵੱਡੇ ਹਾਰਨ ਜਲਵੇ ਲਵਾ ਕੇ, ਕਈ ਤਰੀਕੇ ਦੀਆਂ ਹੋਰ ਸਮੱਸਿਆਵਾਂ ਨੇ। ਚਲੋ, ਪੁਲਿਸ ਨੂੰ ਸਖਤ ਹੋਣਾ ਵੀ ਚਾਹੀਦਾ। ਇੱਕੋ ਇਹ ਮਾਮਲਾ ਨਹੀਂ, ਹਜ਼ਾਰਾਂ ਉਹ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਕੋਰਟ ਨੂੰ ਹੋਰ ਸਖਤੀ ਦੇ ਨਾਲ ਪੁਲਿਸ ਨੂੰ ਖਿੱਚਣਾ ਚਾਹੀਦਾ ਵੀ ਭਾਈ ਧਿਆਨ ਦਿਓ, ਜਿਸ ਕੰਮ ਲਈ ਤੁਸੀਂ ਬਣੇ ਹੋ, ਜਿਸ ਕੰਮ ਦੇ ਲਈ ਤੁਹਾਡਾ ਗਠਨ ਹੋਇਆ, ਜੇਕਰ ਤੁਸੀਂ ਉਸ ਨੂੰ ਸੁਹਿਰਦਤਾ ਨਾਲ ਨਹੀਂ ਕਰੋਗੇ ਤਾਂ ਇਹ ਤਨਖਾਹ ਕੱਟਣਾ ਤਾਂ ਕੁਝ ਵੀ ਨਹੀਂ ਹੈ। ਇਸ ਤੋਂ ਵੀ ਜ਼ਿਆਦਾ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ। ਹੱਕਦਾਰ ਹੈ ਪੁਲਿਸ ਇਸ ਕੰਮ ਦੀ। ਅੱਗੇ ਜੇਕਰ ਆਪਾਂ ਚੱਲੀਏ ਤਾਂ ਗੱਲ ਆਮ ਆਦਮੀ ਪਾਰਟੀ ਦੇ ਹੀਰਿਆਂ ਦੀ ਕਰ ਲੈਂਦੇ ਹਾਂ। ਜਦੋਂ 2022 ਦੀਆਂ ਚੋਣਾਂ ਹੋਣੀਆਂ ਸੀ, ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਹੁੱਬ ਕੇ ਕਹਿੰਦੇ ਸੀ ਵੀ ਅਸੀਂ ਕੱਟੜ ਇਮਾਨਦਾਰ ਹਾਂ, ਅਸੀਂ ਇੱਕ ਤੋਂ ਇੱਕ ਚੁਣ ਕੇ ਹੀਰੇ ਲੱਭ ਕੇ ਲਿਆਂਦੇ ਨੇ।
ਪਰ ਹੀਰਿਆਂ ਦੀ ਛਾਪ ਹੁਣ ਫਿੱਕੀ ਪੈ ਗਈ ਲੱਗਦੀ ਹੈ। ਤੁਸੀਂ ਲਗਾਤਾਰ ਅਸੀਂ ਦੇਖ ਹੀ ਰਹੇ ਹਾਂ ਕਿ ਕਿਵੇਂ ਕਦੀ ਕਿਸੇ ਐਮਐਲਏ ਤੇ ਕੋਈ ਇਲਜ਼ਾਮ ਲੱਗ ਜਾਂਦੇ ਨੇ, ਕਦੀ ਇਹ ਆਪ ਹੀ ਇਲਜ਼ਾਮ ਲਾ ਦਿੰਦੇ ਨੇ, ਬਾਅਦ ਦੇ ਵਿੱਚ ਜਦੋਂ ਸਟੇਜ ਤੋਂ ਉਸ ਨੂੰ ਪ੍ਰਚਾਰਿਆ ਜਾਂਦਾ ਹੈ ਆਪਣੇ ਬੰਦੇ ਨੂੰ ਹੀ ਆਪ ਹੀ ਇਹ ਕਹਿੰਦੇ ਨੇ ਵੀ ਦੇਖੋ ਫਲਾਨਾ ਫੜਿਆ ਕਿ ਨਹੀਂ। ਨਾਲ ਇਹ ਨਹੀਂ ਦੱਸਦੇ ਵੀ ਇਸ ਸਮੇਂ ਵੀ ਉਹ ਸਟੇਜ ਤੇ ਹੀ ਬੈਠਾ ਹੋਇਆ, ਉਹ ਸਾਡੇ ਨਾਲ ਹੀ ਹੈ, ਉਹ ਪ੍ਰਚਾਰ ਵੀ ਕਰ ਰਿਹਾ ਹੈ। ਅਮਨ ਰਤਨ ਕੋਟ ਫੱਤਾ ਬੇਸ਼ੱਕ ਹੋਣ, ਬੇਸ਼ੱਕ ਮਾਨਸਾ ਦਾ ਐਮਐਲਏ ਹੋਵੇ, ਬੇਸ਼ੱਕ ਜਲੰਧਰ ਵਾਲੇ ਦਮਨ ਹੋਣੀ ਹੋਣ, ਹਾਲੇ ਤੱਕ ਉਹਨਾਂ ਨੂੰ ਉਲਝਾਇਆ ਜਾ ਰਿਹਾ ਪਰ ਗੱਡੀ ਕਿਸੇ ਪਾਸੇ ਪਹੁੰਚੀ ਨਹੀਂ ਹੈ ਸਿਖਰ ਤੇ ਇਸੇ ਦੇ ਨਾਲ ਜਿਹੜੇ ਪਹਿਲਾਂ ਟੈਕਸੀ ਡਰਾਈਵਰ ਸੀ ਲਾਲਪੁਰਾ, ਉਸ ਸਮੇਂ ਜੋ ਉਹਨਾਂ ਨੇ ਕਰਤੂਤ ਕੀਤੀ ਸੀ, ਚੰਨ ਚੜਾਇਆ ਸੀ, ਉਸ ਤੋਂ ਬਾਅਦ ਹੁਣ ਉਹਨਾਂ ਨੂੰ ਜਦੋਂ ਸਜ਼ਾ ਹੋਈ ਹੈ ਹੁਣ ਬੰਦਾ ਲੱਭਦਾ ਫਿਰਦਾ ਸਹਾਰਾ ਬਚਣ ਦਾ ਤਰੀਕਾ, ਤੇ ਉਹ ਲੱਭ ਨਹੀਂ ਰਿਹਾ। ਉਧਰੋਂ ਬੀਬੀ ਜਿਹੜੀ ਹੈ ਉਹ ਇਲੈਕਸ਼ਨ ਮੋਡ ਦੇ ਵਿੱਚ ਹੈ, ਇਲੈਕਸ਼ਨ ਲੜਨ ਦੀ ਤਿਆਰੀ 'ਚ ਹੈ, ਤੇ ਕਹਿੰਦੇ ਵੀ ਅਦਾਲਤ ਨੇ ਕੋਈ ਰਾਹਤ ਨਹੀਂ ਦਿੱਤੀ ਹੈ ਜਨਾਬ ਨੂੰ। ਹਾਂ, ਮਨਜਿੰਦਰ ਸਿੰਘ ਲਾਲਪੁਰਾ 2013 ਚ ਟੈਕਸੀ ਡਰਾਈਵਰ ਹੁੰਦੇ ਸੀ, ਉਦੋਂ ਦਾ ਮਾਮਲਾ ਹੈ। ਉਹਨੇ ਉਸ ਬੀਬੀ ਨਾਲ ਛੇੜਖਾਨੀ ਕੀਤੀ ਸੀ। ਸੈਸ਼ਨ ਕੋਰਟ ਨੇ ਫੈਸਲਾ ਸੁਣਾਇਆ ਸੀ, 4 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਸੀ ਉਹਨਾਂ ਵਾਸਤੇ। ਤੇ ਫਿਰ ਇਸੇ ਖਡੂਰ ਸਾਹਿਬ ਦੀ ਸੀਟ ਵੀ ਵਿਹਲੀ ਹੋਈ ਹੈ ਤੇ ਉਸ ਤੇ ਦੇਖੋ ਕਿ ਕਦੋਂ ਉਹਦੇ ਤੇ ਚੋਣ ਹੋਣਗੇ। ਤੇ ਕਿਉਂਕਿ ਇੱਕ ਰੂਲ ਹੈ ਨਾ ਕਿ ਜੇ 2 ਸਾਲ ਤੋਂ ਵੱਧ ਜੇ ਕਿਸੇ ਐਮਐਲਏ ਨੂੰ ਜੇ ਸਜ਼ਾ ਹੋ ਜਾਂਦੀ ਹੈ ਕੋਰਟ ਵੱਲੋਂ ਤਾਂ ਫਿਰ ਉਹਨੂੰ ਸੀਟ ਛੱਡਣੀ ਪੈਂਦੀ ਹੈ। ਤਾਂ ਉਹ ਇੱਕ ਹਿਸਾਬ ਨਾਲ ਖਡੂਰ ਸਾਹਿਬ ਦੀ ਸੀਟ ਵੀ ਖਾਲੀ ਹੋ ਵਿਹਲੀ। ਹਾਂ, ਤੇ ਲਾਲਪੁਰੇ ਹਾਈ ਕੋਰਟ ਗਏ ਸੀਗੇ। ਹਾਈ ਕੋਰਟ ਨੇ ਉਹਨਾਂ ਦੀ ਜਿਹੜੀ ਆਪਾਂ ਕਹਿ ਲਈਏ ਕਿ ਯਾਚਕਾ ਤੇ ਸੁਣਵਾਈ ਕਰਦਿਆਂ ਉਹਨਾਂ ਉਸ ਪੂਰੀ ਨਹੀਂ ਕੀਤੀ ਤੇ ਉਹਨਾਂ ਦਾ ਜਿਹੜਾ ਪਟੀਸ਼ਨ ਸੀ ਉਹ ਚਾਰੇ ਸਿੰਟਰੀਮ ਬੇਲ ਉਹਨਾਂ ਨੂੰ ਮਿਲੇ, ਰਾਹਤ ਮਿਲੇ, ਪਰ ਉਹ ਨਹੀਂ ਦਿੱਤੀ ਤੇ ਉਹ ਰੱਦ ਕਰ ਦਿੱਤੀ ਹੈ। ਤੇ ਹੁਣ ਉਹ SC ST ਐਕਟ ਅਤੇ ਹੋਰ ਜਿਹੜੇ ਛੇੜਖਾਨੀ ਦੀ ਧਾਰਾਵਾਂ ਨੇ ਉਹਦੇ ਤਹਿਤ ਉਹ ਜੇਲ੍ਹ 'ਚ ਬੰਦ ਰਹਿਣਗੇ। ਤੇ ਪਹਿਲਾਂ ਵੀ ਇਸ ਤੋਂ ਮਨਜਿੰਦਰ ਸਿੰਘ ਲਾਲਪੁਰੇ ਦੇ ਇਲਾਵੇ ਜਿਹੜੇ ਪੁਲਿਸ ਵਾਲੇ ਹੈ ਉਹ ਵੀ 5 ਪੁਲਿਸ ਵਾਲੇ ਵੀ ਇਹਦੇ 'ਚ ਫੜੇ ਹੋਏ ਨੇ, ਉਹਨਾਂ ਨੂੰ ਵੀ ਸਜ਼ਾਵਾਂ ਹੋਣਗੀਆਂ। ਟੋਟਲ 7 ਲੋਕ ਨੇ ਜੀ। ਸੋ ਅੱਗੇ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਜਲੰਧਰ ਕੋਰਟ ਨੇ ਭਾਈ ਜਗਤਾਰ ਸਿੰਘ ਤਾਰਾ ਹੁਣਾਂ ਨੂੰ ਬਰੀ ਕੀਤਾ ਹੈ। ਕਿਹੜੇ ਮਾਮਲੇ 'ਚੋਂ ਬਰੀ ਕੀਤਾ ਗਿਆ ਜੀ ਇਹਨਾਂ ਨੂੰ? ਹਾਂਜੀ, ਇਹ ਆਰਮਸ ਐਕਟ ਦੇ ਤਹਿਤ ਅਤੇ UAPA ਸਾਲ 2009 ਚ ਲਾਇਆ ਗਿਆ ਸੀਗਾ। 17, 18, 20 ਇਹ 3 ਉਹ ਸੀਗੇ ਅਤੇ ਆਰਮਸ ਐਕਟ ਲੱਗਿਆ ਹੋਇਆ ਸੀ। ਉਹ ਮਾਮਲੇ ਸੀਗੇ ਸਾਲ 2009 ਦੇ। ਉਹਨਾਂ ਵਿੱਚ ਰਾਜੀਵ ਕੁਮਾਰ ਦੀ ਅਦਾਲਤ ਨੇ ਫੈਸਲਾ ਸੁਣਾਇਆ ਤੇ ਉਹਨਾਂ ਨੂੰ ਬਰੀ ਕੀਤਾ ਗਿਆ ਹੈਗਾ। ਜਗਤਾਰ ਸਿੰਘ ਇਹ ਕਿਹਾ ਗਿਆ ਕਿ ਜਗਤਾਰ ਸਿੰਘ ਤਾਰਾ ਹੋਣਾ ਦੇ ਖਿਲਾਫ ਜਿਹੜੇ ਆਰੋਪ ਲਾਏ ਗਏ ਹੈਗੇ ਉਹਨਾਂ ਵਾਸਤੇ ਕੋਈ ਵੀ ਸਬੂਤ ਪੁਲਿਸ ਪੇਸ਼ ਨਹੀਂ ਕਰ ਸਕੀ ਤੇ ਇਸ ਕਰਕੇ ਉਹਨਾਂ ਨੂੰ ਬਰੀ ਕੀਤਾ ਗਿਆ ਹੈਗਾ। ਹਾਂ, ਉਹਨਾਂ ਦਾ ਨਾਂ ਜਿਹੜੇ ਆਪਾਂ ਕਹਿ ਲਈਏ ਕਿ ਕਈ ਸਾਰੇ ਵੱਡੇ ਹਾਈ ਪ੍ਰੋਫਾਈਲ ਕੇਸਿਸ 'ਚ ਵੀ ਆਇਆ ਸੀਗਾ। ਉਹਨਾਂ ਨੂੰ ਆਪਾਂ ਨੂੰ ਪਤਾ ਹੈ ਕਿ ਬੇਨ ਸਿੰਘ ਦੀ ਹੱਤਿਆ ਦੇ ਵਿੱਚ ਵੀ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀਗਾ। ਜਗਤਾਰ ਸਿੰਘ ਹਵਾਰਾ ਦੇ ਨਾਲ ਉਹ ਰਹੇ ਨੇ, ਪਰਮਜੀਤ ਸਿੰਘ ਬਿਓਰਾ ਤੇ ਜਗਤਾਰ ਸਿੰਘ ਹਵਾਰਾ ਦੇ ਨਾਲ ਰਹੇ ਨੇ। ਤੇ ਇਹਨਾਂ ਨੇ ਸਾਲ 2004 ਚ ਮਿਲ ਕੇ ਬੁੜੈਲ ਜੇਲ੍ਹ ਵੀ ਬ੍ਰੇਕ ਕੀਤੀ ਸੀਗੀ ਤੇ ਤਕਰੀਬਨ 94 ਫੁੱਟ ਲੰਬੀ ਜਿਹੜੀ ਸੁਰੰਗ ਹੈ ਇਹਨਾਂ ਨੇ ਪੱਟੀ ਸੀਗੀ। ਤੇ ਹੁਣ ਦੱਸਿਆ ਜਾ ਰਿਹਾ ਹੈਗਾ ਕਿ ਉਹਨਾਂ ਨੂੰ ਜਿਹੜਾ ਸਾਲ 2009 ਚ ਜਿਹੜਾ ਉਹਨਾਂ ਦੇ ਕੇਸ ਬਣਾਇਆ ਗਿਆ ਸੀ ਉਹਦੇ ਚ ਬਰੀ ਕਰ ਦਿੱਤਾ ਗਿਆ। ਜੀ। ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਪੰਜਾਬ ਯੂਨੀਵਰਸਿਟੀ ਦੀ ਕੋਈ ਨਾ ਕੋਈ ਖਬਰ ਆਪਾਂ ਹਰ ਰੋਜ਼ ਲੈਣੇ ਹੀ ਆ ਕਿਉਂਕਿ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇੱਕ ਪਾਸੇ ਸੰਘੀ ਨੇ, RSS ਵਾਲੇ ਨੇ, ਦੂਸਰੇ ਪਾਸੇ ਜਥੇਬੰਦੀਆਂ ਨੇ, ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ, ਵੱਖ-ਵੱਖ ਆਈਡੀਓਲੋਜੀਜ਼ ਨੇ। ਤੇ ਹੁਣ ਇਹ ਮਾਮਲਾ ਕੀ ਹੈ ਜੀ? ਕਿਉਂਕਿ 30 ਅਕਤੂਬਰ ਨੂੰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਹਾਂਜੀ, ਪੰਜਾਬ ਯੂਨੀਵਰਸਿਟੀ ਨੇ ਦੇ ਵਿਦਿਆਰਥੀਆਂ ਨੇ ਹੁਣ ਦੁਬਾਰੇ ਤੋਂ ਜਿਹੜਾ ਹੈ 30 ਅਕਤੂਬਰ ਨੂੰ ਅੰਦੋਲਨ ਛੇੜਨ ਦੀ ਗੱਲ ਕਹੀ ਹੈ। ਉੱਥੇ ਜਿਹੜੇ ਐਡਮਿਸ਼ਨ ਹੋਏ ਉਹਨਾਂ 'ਚ ਜਿਹੜੇ ਨਵੇਂ ਐਡਮਿਸ਼ਨ ਹੋਏ ਉਹਨਾਂ 'ਚ ਉਹਨਾਂ ਵਿਦਿਆਰਥੀਆਂ ਨੂੰ ਮਜਬੂਰ ਕੀਤਾ ਗਿਆ ਕਿ ਹਲਫਨਾਮੇ ਦਾਖਲ ਕਰਨ ਕਿ ਅਸੀਂ ਕਿਸੇ ਵੀ ਪ੍ਰੋਟੈਸਟ 'ਚ ਸ਼ਾਮਿਲ ਨਹੀਂ ਹੋਵਾਂਗੇ, ਕਿਸੇ ਵੀ ਹੋਰ ਐਕਟੀਵਿਟੀ 'ਚ ਸ਼ਾਮਿਲ ਨਹੀਂ ਹੋਵਾਂਗੇ। ਉਹਨੂੰ ਲੈ ਕੇ ਰੋਹ ਜਿਹੜਾ ਹੈਗਾ ਸਾਰੀ ਵਿਦਿਆਰਥੀ ਜਥੇਬੰਦੀਆਂ ਜਤਾ ਰਹੀਆਂ ਨੇ। ਪ੍ਰੋਟੈਸਟ ਕਰਨਾ ਸਟੂਡੈਂਟਾਂ ਦਾ ਵੀ ਡੈਮੋਕ੍ਰੈਟਿਕ ਰਾਈਟ ਹੈ। ਉਹ ਖਾਲੀ ਇੱਥੇ ਮਤਲਬ ਟੈਕਨੀਕਲ ਐਜੂਕੇਸ਼ਨ ਨਹੀਂ ਲੈਣਾ ਹੈ, ਉਹ ਇੱਥੇ
ਜਿਹੜੀ ਇੱਕ ਹਿਊਮਨ ਵੈਲਿਊਜ਼ ਨੇ, ਡੈਮੋਕ੍ਰੈਟਿਕ ਵੈਲਿਊਜ਼ ਨੇ, ਸਮਾਜ 'ਚ ਕੀ ਗਲਤ ਹੋ ਰਿਹਾ, ਕੀ ਚੰਗਾ ਹੋ ਰਿਹਾ, ਉਹਦੇ ਬਾਰੇ ਵੀ ਆਪਣੀ ਰਾਏ ਵਿਅਕਤ ਕਰਨੇ, ਉਹਦੇ ਤੇ ਐਕਟ ਕਰਨ ਵਾਸਤੇ ਵੀ ਆਏ ਨੇ। ਤੇ ਯੂਨੀਵਰਸਿਟੀ ਉਸ ਕਿਸਮ ਦਾ ਇੱਕ ਵਧੀਆ ਸਪੇਸ ਆਪਾਂ ਨੂੰ ਪਤਾ ਕੀ ਹੁੰਦਾ ਹੈਗਾ। ਇਸੇ ਕਰਕੇ ਜਿਹੜੀ ਸਟੂਡੈਂਟ ਪੋਲਿਟਿਕਸ ਵੀ ਯੂਨੀਵਰਸਿਟੀ ਕੈਂਪਸਿਸ ਤੋਂ ਹੀ ਚੱਲਦੀ ਹੈ, ਉਹ ਸਾਰਾ ਚੀਜ਼ ਆਪਾਂ ਨੂੰ ਪਤਾ ਹੈ। ਤਾਂ ਉਹ ਆਪਣੇ ਡੈਮੋਕ੍ਰੈਟਿਕ ਰਾਈਟਸ ਵਾਸਤੇ, ਆਪਣੇ ਡੈਮੋਕ੍ਰੈਟਿਕ ਸਪੇਸ ਵਾਸਤੇ, ਰਾਈਟ ਟੂ ਪ੍ਰੋਟੈਸਟ ਵਾਸਤੇ ਇਹ ਸਟੂਡੈਂਟ ਆਪਣਾ ਧਰਨਾ ਪ੍ਰਦਰਸ਼ਨ ਕਰਨਗੇ। ਮੈਨੂੰ ਲੱਗਦਾ ਗਾ ਕਿ ਜਿਹੜੇ ਇਹ ਨੌਜਵਾਨ ਨੇ ਪੰਜਾਬ ਯੂਨੀਵਰਸਿਟੀ ਦੇ, ਪਿਛਲੇ ਕਾਫੀ ਲੰਬੇ ਸਮਾਂ ਤੋਂ ਇਹਨਾਂ ਨੂੰ ਮੈਂ ਕਵਰ ਕਰ ਰਿਹਾ, ਸਾਰੇ ਮਜ਼ਬੂਤ ਨੇ ਉਸ ਹਿਸਾਬ ਨਾਲ ਆਈਡੀਓਲੋਜੀਕਲੀ। ਕੋਈ ਅੰਬੇਡਕਰਾਈਟ ਹੈ, ਕੋਈ ਆਪਾਂ ਨੂੰ ਪਤਾ ਹੈ ਕਿ ਪੰਥਕ ਵਿਚਾਰ ਨਾਲ ਜੁੜਿਆ ਹੋਇਆ, ਕੋਈ ਲੈਫਟ ਨਾਲ ਜੁੜਿਆ ਹੋਇਆ, ਕੋਈ ਕਾਂਗਰਸ ਨਾਲ ਜੁੜਿਆ ਹੋਇਆ, ਕੋਈ ਅਕਾਲੀ ਦਲ ਨਾਲ ਜੁੜਿਆ। ਉਸ ਹਿਸਾਬ ਨਾਲ ਜਿਹੜੀ ਆਈਡੀਓਲੋਜੀਕਲ ਬੈਕਿੰਗ ਹੈ ਉਹ ਵੀ ਠੀਕ ਠਾਕ ਮਜ਼ਬੂਤ ਹੈ। ਜਿਹੜੇ ਆਪਾਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਕਿ ਉੱਥੇ ਹਰ ਆਈਡੀਓਲੋਜੀ ਦੇ ਜਿਹੜੇ ਨੌਜਵਾਨ ਨੇ ਉਹ ਉਹਨਾਂ ਦੀ ਚੰਗੀਆਂ ਜਥੇਬੰਦੀਆਂ ਨੇ। ਤਾਂ ਮੈਨੂੰ ਲੱਗਦਾ ਹੈ ਕਿ ਪ੍ਰੋਟੈਸਟ ਪਿੱਛੇ ਐਡਮਿਨਿਸਟ੍ਰੇਸ਼ਨ ਨੂੰ ਸਟੈਪ ਤਾਂ ਪਿੱਛੇ ਕਰਨਾ ਪਊਗਾ, ਤੇ ਪ੍ਰੋਟੈਸਟ 30 ਅਕਤੂਬਰ ਨੂੰ ਦੇਖਾਂਗੇ ਕਿ ਕਿਵੇਂ ਉਹਨਾਂ ਦਾ ਪ੍ਰੋਟੈਸਟ ਅੱਗੇ ਚੱਲੂਗਾ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ।